ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ ਯਕਮ ਫਰਵਰੀ 2026 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਪਿਆਰ। ਸੁਨਹਿਰੀ ਮਤਨ ਯੋਹੰਨਾ। ਸਾਨੂੰ ਉਹਦੇ ਵੱਲੋਂ ਇਹ ਹੁਕਮ ਮਿਲਿਆ ਹੈ ਭਈ ਜਿਹੜਾ ਕੋਈ ਰੱਬ ਨਾਲ ਪਿਆਰ ਰੱਖਦਾ ਹੈ ਉਹ ਆਪਣੇ ਭਰਾ ਨਾਲ ਵੀ ਪਿਆਰ ਰੱਖੇ। ਜਵਾਬੀ ਪੜ੍ਹਾਈ। ਯੋਹੰਨਾ। ਐ ਪਿਆਰਿਓ, ਆਓ ਅਸੀਂ ਇੱਕ ਦੂਜੇ ਨਾਲ ਪਿਆਰ ਕਰੀਏ, ਕਿਉਂ ਜੇ ਪਿਆਰ ਰੱਬ ਵੱਲੋਂ ਹੈ ਤੇ ਜਿਹੜਾ ਕੋਈ ਰੱਬ ਨਾਲ ਪਿਆਰ ਰੱਖਦਾ ਹੈ ਉਹ ਰੱਬ ਤੋਂ ਜੰਮਿਆ ਹੈ ਤੇ ਰੱਬ ਨੂੰ ਜਾਣਦਾ ਹੈ। ਜਿਹੜਾ ਪਿਆਰ ਨਹੀਂ ਰੱਖਦਾ ਉਹ ਰੱਬ ਨੂੰ ਨਹੀਂ ਜਾਣਦਾ, ਕਿਉਂ ਜੇ ਰੱਬ ਪਿਆਰ ਹੈ। ਜਿਹੜਾ ਪਿਆਰ ਰੱਬ ਨੂੰ ਸਾਡੇ ਨਾਲ ਹੈ ਉਹ ਇਹਦੇ ਤੋਂ ਜ਼ਾਹਿਰ ਹੁੰਦਾ ਹੈ ਭਈ ਰੱਬ ਨੇ ਆਪਣੇ ਇਕਲੌਤੇ ਪੁੱਤਰ ਨੂੰ ਜੱਗ ਵਿੱਚ ਘੱਲਿਆ ਤਾਂ ਜੋ ਅਸੀਂ ਉਹਦੇ ਪਾਰੋਂ ਜ਼ਿੰਦਾ ਰਹੀਏ। ਪਿਆਰ ਇਹਦੇ ਵਿੱਚ ਨਹੀਂ ਭਈ ਅਸੀਂ ਰੱਬ ਨਾਲ ਪਿਆਰ ਕੀਤਾ, ਬਲਕਿ ਇਹਦੇ ਵਿੱਚ ਹੈ ਭਈ ਉਹਨੇ ਸਾਡੇ ਨਾਲ ਪਿਆਰ ਕੀਤਾ ਤੇ ਸਾਡੇ ਪਾਪਾਂ ਦੇ ਕਫਾਰੇ ਲਈ ਆਪਣੇ ਪੁੱਤਰ ਨੂੰ ਘੱਲਿਆ। ਹੈ ਪਿਆਰਿਓ, ਜਦੋਂ ਰੱਬ ਨੇ ਸਾਡੇ ਨਾਲ ਇੰਜ ਦਾ ਪਿਆਰ ਕੀਤਾ ਤੇ ਸਾਡੇ ਉੱਤੇ ਵੀ ਇੱਕ ਦੂਜੇ ਨਾਲ ਪਿਆਰ ਰੱਖਣਾ ਫਰਜ਼ ਹੈ। ਰੱਬ ਨੂੰ ਕਦੀ ਕਿਸੇ ਨੇ ਨਹੀਂ ਵੇਖਿਆ। ਜੇ ਅਸੀਂ ਇੱਕ ਦੂਜੇ ਨਾਲ ਪਿਆਰ ਰੱਖਦੇ ਹਾਂ ਤੇ ਰੱਬ ਸਾਡੇ ਵਿੱਚ ਰਹਿੰਦਾ ਹੈ ਤੇ ਉਹਦਾ ਪਿਆਰ ਸਾਡੇ ਦਿਲ ਵਿੱਚ ਕਾਮਲ ਹੋ ਗਿਆ ਹੈ। ਪਿਆਰ ਵਿੱਚ ਡਰ ਨਹੀਂ ਹੁੰਦਾ, ਬਲਕਿ ਕਾਮਲ ਪਿਆਰ ਡਰ ਨੂੰ ਦੂਰ ਕਰ ਦਿੰਦਾ ਹੈ। ਦਰਸੀਵਾਜ਼ ਬਾਈਬਲ ਵਿੱਚੋਂ ਜ਼ਬੂਰ। ਖੁਦਾਵੰਦ ਮੇਰੀ ਲੋਅ ਤੇ ਮੇਰੀ ਮੁਕਤੀ ਏ, ਮੈਨੂੰ ਕਿਹਦਾ ਡਰ। ਖੁਦਾਵੰਦ ਮੇਰੀ ਹਯਾਤੀ ਦਾ ਪੁੱਛਦਾ ਏ, ਮੈਨੂੰ ਕਿਹਦਾ ਖੌਫ। ਕਿਉਂ ਜੇ ਮੁਸੀਬਤ ਦੇ ਦਿਨ ਉਹ ਮੈਨੂੰ ਆਪਣੇ ਸ਼ਾਮਿਆਨੇ ਵਿੱਚ ਲੁਕੋ ਕੇ ਰੱਖੇਗਾ, ਉਹ ਮੈਨੂੰ ਆਪਣੇ ਖੈਮੇ ਦੇ ਪਰਦੇ ਵਿੱਚ ਲੁਕਾ ਲਵੇਗਾ, ਉਹ ਮੈਨੂੰ ਚੱਟਾਨ ਉੱਤੇ ਚੜ੍ਹਾਏਗਾ। ਹੁਣ ਮੈਂ ਆਪਣੇ ਚਾਰਾਂ ਪਾਸਿਆਂ ਦੇ ਵੈਰੀਆਂ ਤੋਂ ਉੱਚਾ ਕੀਤਾ ਜਾਵਾਂਗਾ। ਮੈਂ ਉਹਦੇ ਖੈਮੇ ਵਿੱਚ ਖੁਸ਼ੀ ਦੀਆਂ ਕੁਰਬਾਨੀਆਂ ਚੜ੍ਹਾਵਾਂਗਾ। ਮੈਂ ਗਾਵਾਂਗਾ, ਮੈਂ ਖੁਦਾਵੰਦ ਦੀ ਵਡਿਆਈ ਕਰਾਂਗਾ। ਐ ਖੁਦਾਵੰਦ, ਮੈਨੂੰ ਆਪਣੀ ਰਾਹ ਦੱਸ ਤੇ ਮੇਰੇ ਵੈਰੀਆਂ ਦੇ ਪਾਰੋਂ ਮੈਨੂੰ ਸਿੱਧੀ ਰਾਹ ਉੱਤੇ ਚਲਾ। ਖੁਦਾਵੰਦ ਦੀ ਆਸ ਰੱਖ, ਮਜ਼ਬੂਤ ਹੋ ਤੇ ਤੇਰਾ ਦਿਲ ਕਵੀ ਹੋਵੇ। ਹਾਂ, ਖੁਦਾਵੰਦ ਦੀ ਹੀ ਆਸ ਰੱਖ। ਪੈਦਾਇਸ਼। ਤੇ ਈਸਾਊ ਨੇ ਯਾਕੂਬ ਨਾਲ ਉਸ ਬਰਕਤ ਦੇ ਪਾਰੋਂ ਜਿਹੜੀ ਉਹਦੇ ਪਿਓ ਨੇ ਉਹਨੂੰ ਬਖਸ਼ੀ ਬਰਿਆਈ ਰੱਖੀ। ਤੇ ਈਸਾਊ ਨੇ ਆਪਣੇ ਦਿਲ ਵਿੱਚ ਆਖਿਆ ਭਈ ਮੇਰੇ ਪਿਓ ਦੇ ਵੈਨ ਦੇ ਦਿਨ ਨੇੜੇ ਨੇ, ਫਿਰ ਮੈਂ ਆਪਣੇ ਭਰਾ ਯਾਕੂਬ ਨੂੰ ਮਾਰ ਦੇਵਾਂਗਾ। ਤੇ ਰਿਬਕਾ ਨੂੰ ਉਹਦੇ ਵੱਡੇ ਪੁੱਤਰ ਈਸਾਊ ਦੀਆਂ ਇਹ ਗੱਲਾਂ ਦੱਸੀਆਂ ਗਈਆਂ। ਤਦ ਉਹਨੇ ਆਪਣੇ ਨਿੱਕੇ ਮੁੰਡੇ ਯਾਕੂਬ ਨੂੰ ਬੁਲਾ ਕੇ ਉਹਨੂੰ ਆਖਿਆ ਭਈ ਮੇਰੇ ਪੁੱਤਰ, ਤੂੰ ਮੇਰੀ ਗੱਲ ਮੰਨ ਤੇ ਉੱਠ ਕੇ ਹਾਰਾਨ ਨੂੰ ਮੇਰੇ ਭਰਾ ਲਬਨਨ ਦੇ ਕੋਲ ਨੱਸ ਜਾ। ਪੈਦਾਇਸ਼। ਤੇ ਖੁਦਾਵੰਦ ਨੇ ਯਾਕੂਬ ਨੂੰ ਆਖਿਆ ਭਈ ਤੂੰ ਆਪਣੇ ਪਿਓ ਦਾਦੇ ਤੇ ਆਪਣੇ ਰਿਸ਼ਤੇਦਾਰਾਂ ਦੇ ਕੋਲ ਪਰਤ ਕੇ ਜਾ ਤੇ ਮੈਂ ਤੇਰੇ ਨਾਲ ਰਵਾਂਗਾ। ਪੈਦਾਇਸ਼। ਤੇ ਯਾਕੂਬ ਨੇ ਵੀ ਆਪਣੀ ਰਾਹ ਲਈ ਤੇ ਰੱਬ ਦੇ ਫਰਿਸ਼ਤੇ ਉਹਨੂੰ ਮਿਲੇ। ਤੇ ਯਾਕੂਬ ਨੇ ਆਪਣੇ ਅੱਗੇ ਅੱਗੇ ਕਾਸਦਾਂ ਨੂੰ ਅਦੂਮ ਦੇ ਮੁਲਕ ਵਿੱਚ, ਜਿਹੜਾ ਅਸ਼ੀਰ ਦੀ ਧਰਤੀ ਉੱਤੇ ਹੈ, ਆਪਣੇ ਭਰਾ ਈਸਾਊ ਦੇ ਕੋਲ ਘੱਲਿਆ। ਇਸ ਲਈ ਕਾਸਦ ਯਾਕੂਬ ਦੇ ਕੋਲ ਪਰਤ ਕੇ ਆਏ ਤੇ ਆਖਣ ਲੱਗੇ ਭਈ ਅਸੀਂ ਤੇਰੇ ਭਰਾ ਈਸਾਊ ਦੇ ਕੋਲ ਗਏ ਸੀ, ਉਹ 400 ਬੰਦਿਆਂ ਨੂੰ ਨਾਲ ਲੈ ਕੇ ਤੈਨੂੰ ਮਿਲਣ ਨੂੰ ਆ ਰਿਹਾ ਏ। ਫਿਰ ਯਾਕੂਬ ਬਹੁਤ ਡਰ ਗਿਆ ਤੇ ਪਰੇਸ਼ਾਨ ਹੋਇਆ ਤੇ ਯਾਕੂਬ ਕੱਲਾ ਰਹਿ ਗਿਆ ਤੇ ਪੋਹ ਫਟਣ ਦੇ ਵੇਲੇ ਤੀਕਰ ਇੱਕ ਬੰਦਾ ਉੱਥੇ ਉਹਦੇ ਨਾਲ ਕੁਸ਼ਤੀ ਲੜਦਾ ਰਿਹਾ। ਉਹਨੇ ਵੇਖਿਆ ਭਈ ਉਹ ਉਹਦੇ ਉੱਤੇ ਗਾਲਬ ਨਹੀਂ ਹੁੰਦਾ ਤੇ ਉਹਦੀ ਰਾਨ ਨੂੰ ਅੰਦਰੋਂ ਛੂਇਆ ਤੇ ਯਾਕੂਬ ਦੀ ਰਾਨ ਦੀ ਨਸ ਉਹਦੇ ਨਾਲ ਕੁਸ਼ਤੀ ਕਰਨ ਨਾਲ ਚੜ ਗਈ। ਤੇ ਉਹਨੇ ਆਖਿਆ, ਮੈਨੂੰ ਜਾਣ ਦੇ, ਕਿਉਂ ਜੇ ਪੋਹ ਫਟ ਚੱਲੀ। ਯਾਕੂਬ ਨੇ ਆਖਿਆ ਭਈ ਜਦ ਤੀਕਰ ਤੂੰ ਮੈਨੂੰ ਬਰਕਤ ਨਾ ਦੇਵੇਂ, ਮੈਂ ਤੈਨੂੰ ਜਾਣ ਨਹੀਂ ਦੇਵਾਂਗਾ। ਫਿਰ ਉਹਨੇ ਉਹਨੂੰ ਪੁੱਛਿਆ ਭਈ ਤੇਰਾ ਕੀ ਨਾਂ ਹੈ। ਉਹਨੇ ਜਵਾਬ ਦਿੱਤਾ, ਯਾਕੂਬ। ਉਹਨੇ ਆਖਿਆ ਭਈ ਤੇਰਾ ਨਾਂ ਅੱਗੇ ਤੋਂ ਯਾਕੂਬ ਨਹੀਂ ਬਲਕਿ ਇਸਰਾਈਲ ਹੋਵੇਗਾ, ਕਿਉਂ ਜੇ ਤੂੰ ਰੱਬ ਦੇ ਬੰਦਿਆਂ ਦੇ ਨਾਲ ਜ਼ੋਰ ਅਜ਼ਮਾਈ ਕੀਤੀ
ਤੇ ਗਾਲਬ ਹੋਇਆ। ਫਿਰ ਯਾਕੂਬ ਨੇ ਉਹਨੂੰ ਆਖਿਆ ਭਈ ਮੈਂ ਤੇਰੀ ਮਿੰਨਤ ਕਰਦਾ ਵਾਂ, ਤੂੰ ਮੈਨੂੰ ਆਪਣਾ ਨਾਂ ਦੱਸ ਦੇ। ਉਹਨੇ ਆਖਿਆ ਭਈ ਤੂੰ ਮੇਰਾ ਨਾਂ ਕਿਉਂ ਪੁੱਛਦਾ ਹੈ? ਤੇ ਉਹਨੇ ਉਹਨੂੰ ਉੱਥੇ ਬਰਕਤ ਦਿੱਤੀ। ਪੈਦਾਇਸ਼। ਤੇ ਯਾਕੂਬ ਨੇ ਆਪਣੀਆਂ ਅੱਖੀਆਂ ਚੁੱਕ ਕੇ ਨਜ਼ਰ ਕੀਤੀ ਤੇ ਕੀ ਵੇਖਦਾ ਏ ਭਈ ਈਸਾਊ 400 ਬੰਦਿਆਂ ਨੂੰ ਨਾਲ ਲੈ ਕੇ ਟੁਰਿਆ ਆਉਂਦਾ ਏ। ਤੇ ਉਹ ਉਹਨਾਂ ਦੇ ਅੱਗੇ ਅੱਗੇ ਟੁਰਿਆ ਤੇ ਆਪਣੇ ਭਰਾ ਦੇ ਕੋਲ ਅੱਪੜਦਿਆਂ 7 ਵਾਰੀ ਧਰਤੀ ਤਿੱਕਰ ਝੁਕਿਆ। ਤੇ ਈਸਾਊ ਉਹਨੂੰ ਮਿਲਣ ਲਈ ਨੱਸਿਆ ਤੇ ਉਹਨੂੰ ਗਲੇ ਮਿਲਿਆ ਤੇ ਉਹਨੂੰ ਗਲੇ ਲਾ ਕੇ ਚੁੰਮਿਆ ਤੇ ਉਹ ਦੋਵੇਂ ਰੋਏ। ਮੱਤੀ। ਤੇ ਯਿਸੂ ਸਾਰੇ ਗਲੀਲ ਵਿੱਚ ਫਿਰਦਾ ਰਿਹਾ ਤੇ ਉਹਨਾਂ ਦੇ ਇਬਾਦਤਖਾਨਿਆਂ ਵਿੱਚ ਤਾਲੀਮ ਦਿੰਦਾ ਤੇ ਬਾਦਸ਼ਾਹੀ ਦੀ ਖੁਸ਼ਖਬਰੀ ਦੀ ਮੁਨਾਦੀ ਕਰਦਾ ਤੇ ਲੋਕਾਂ ਦੀ ਹਰ ਤਰ੍ਹਾਂ ਦੀ ਬਿਮਾਰੀ ਤੇ ਹਰ ਤਰ੍ਹਾਂ ਦੀ ਕਮਜ਼ੋਰੀ ਨੂੰ ਦੂਰ ਕਰਦਾ ਰਿਹਾ। ਮੱਤੀ। ਉਹ ਇਸ ਜੱਥੇ ਨੂੰ ਵੇਖ ਕੇ ਪਹਾੜ ਉੱਤੇ ਚੜ੍ਹ ਗਿਆ ਤੇ ਜਦ ਬੈਠ ਗਿਆ ਤੇ ਉਹਦੇ ਚੇਲੇ ਉਹਦੇ ਕੋਲ ਆਏ ਤੇ ਉਹ ਆਪਣੀ ਜ਼ੁਬਾਨ ਖੋਲ ਕੇ ਉਹਨਾਂ ਨੂੰ ਇੰਜ ਤਾਲੀਮ ਦੇਣ ਲੱਗਿਆ। ਤੁਸੀਂ ਸੁਣ ਚੁੱਕੇ ਹੋ ਭਈ ਅਗਲਿਆਂ ਨੂੰ ਆਖਿਆ ਗਿਆ ਸੀ ਭਈ ਖੂਨ ਨਾ ਕਰੀ, ਤੇ ਜਿਹੜਾ ਕੋਈ ਖੂਨ ਕਰੇਗਾ ਉਹ ਅਦਾਲਤ ਦੀ ਸਜ਼ਾ ਦੇ ਲਾਇਕ ਹੋਵੇਗਾ। ਪਰ ਮੈਂ ਤੁਹਾਨੂੰ ਸੱਚੀ ਆਖਦਾ ਵਾਂ ਭਈ ਜੇ ਕੋਈ ਆਪਣੇ ਭਰਾ ਉੱਤੇ ਗੁੱਸਾ ਕਰੇਗਾ ਉਹ ਅਦਾਲਤ ਦੀ ਸਜ਼ਾ ਦੇ ਲਾਇਕ ਹੋਵੇਗਾ, ਤੇ ਜੇ ਕੋਈ ਆਪਣੇ ਭਰਾ ਨੂੰ ਪਾਗਲ ਆਖੇਗਾ ਉਹ ਵੱਡੀ ਅਦਾਲਤ ਦੀ ਸਜ਼ਾ ਦੇ ਲਾਇਕ ਹੋਵੇਗਾ, ਤੇ ਜਿਹੜਾ ਉਹਨੂੰ ਬੇਵਕੂਫ ਆਖੇਗਾ ਉਹ ਜਹੰਨਮ ਦੀ ਅੱਗ ਦਾ ਸਜ਼ਾਵਾਰ ਹੋਵੇਗਾ। ਇਸ ਲਈ ਜੇ ਤੂੰ ਕੁਰਬਾਨਗਾਹ ਦੇ ਸਾਹਮਣੇ ਆਪਣੀ ਨਜ਼ਰ ਚੜਾ ਰਿਹਾ ਹੋਵੇਂ ਤੇ ਉੱਥੇ ਤੈਨੂੰ ਯਾਦ ਆਵੇ ਵੀ ਮੇਰੇ ਭਰਾ ਨੂੰ ਮੈਥੋਂ ਕੋਈ ਸ਼ਿਕਾਇਤ ਏ, ਤੇ ਉੱਥੇ ਕੁਰਬਾਨਗਾਹ ਦੇ ਸਾਹਮਣੇ ਹੀ ਆਪਣੀ ਨਜ਼ਰ ਛੱਡ ਦੇ ਤੇ ਜਾ ਕੇ ਪਹਿਲਾਂ ਆਪਣੇ ਭਰਾ ਨਾਲ ਸੁਲ੍ਹਾ ਕਰ ਤੇ ਤਦ ਆ ਕੇ ਆਪਣੀ ਨਜ਼ਰ ਚੜਾ। ਤੁਸੀਂ ਸੁਣਿਆ ਏ ਭਈ ਆਖਿਆ ਗਿਆ ਸੀ ਵੀ ਆਪਣੇ ਗੁਆਂਢੀ ਨਾਲ ਪਿਆਰ ਰੱਖ ਤੇ ਆਪਣੇ ਦੁਸ਼ਮਣ ਨਾਲ ਵੈਰ। ਪਰ ਮੈਂ ਤੁਹਾਨੂੰ ਆਖਦਾ ਵਾਂ ਭਈ ਤੁਸੀਂ ਆਪਣੇ ਵੈਰੀਆਂ ਨਾਲ ਪਿਆਰ ਕਰੋ ਤੇ ਆਪਣੇ ਸਤਾਉਣ ਵਾਲਿਆਂ ਲਈ ਦੁਆ ਕਰੋ, ਤਾਂ ਜੋ ਤੁਸੀਂ ਆਪਣੇ ਪਿਓ ਦੇ ਜਿਹੜਾ ਅਸਮਾਨ ਉੱਤੇ ਹੈ ਪੁੱਤਰ ਠਹਿਰੋ। ਕਿਉਂ ਜੇ ਉਹ ਆਪਣੇ ਸੂਰਜ ਨੂੰ ਭੈੜਿਆਂ ਤੇ ਨੇਕਾਂ ਦੋਵਾਂ ਉੱਤੇ ਚਮਕਾਉਂਦਾ ਏ ਤੇ ਰਾਸਤਬਾਜ਼ਾਂ ਤੇ ਨਾਰਾਸਤਾਂ ਦੋਵਾਂ ਉੱਤੇ ਮੀਂਹ ਵਰਾਉਂਦਾ ਏ। ਇਸ ਲਈ ਚਾਹੀਦਾ ਏ ਭਈ ਤੁਸੀਂ ਕਾਮਲ ਹੋਵੋ ਜਿਵੇਂ ਤੁਹਾਡਾ ਅਸਮਾਨੀ ਪਿਓ ਕਾਮਲ ਏ। ਲੂਕਾ। ਤੇ ਜਿਵੇਂ ਤੁਸੀਂ ਚਾਹੁੰਦੇ ਹੋ ਭਈ ਲੋਕ ਤੁਹਾਡੇ ਨਾਲ ਕਰਨ, ਤੁਸੀਂ ਵੀ ਉਹਨਾਂ ਨਾਲ ਉਂਝ ਹੀ ਕਰੋ। ਜਿਵੇਂ ਤੁਹਾਡਾ ਪਿਓ ਰਹਿਮ ਕਰਨ ਵਾਲਾ ਏ, ਤੁਸੀਂ ਵੀ ਰਹਿਮ ਦਿਲ ਬਣੋ। ਐਬਜੋਈ ਨਾ ਕਰੋ ਤੇ ਤੁਹਾਡੀ ਵੀ ਐਬਜੋਈ ਨਾ ਕੀਤੀ ਜਾਵੇਗੀ। ਮੁਜਰਮ ਨਾ ਠਹਿਰਾਓ ਤੇ ਤੁਸੀਂ ਵੀ ਮੁਜਰਮ ਨਾ ਠਹਿਰਾਏ ਜਾਵੋਗੇ। ਖਲਾਸੀ ਦਿਓ ਤੇ ਤੁਸੀਂ ਵੀ ਖਲਾਸੀ ਪਾਓਗੇ। ਮੱਤੀ। ਇਸ ਲਈ ਭਈ ਜੇ ਤੁਸੀਂ ਬੰਦਿਆਂ ਨੂੰ ਉਹਨਾਂ ਦੇ ਕਸੂਰ ਮਾਫ਼ ਕਰੋਗੇ ਤੇ ਤੁਹਾਡਾ ਅਸਮਾਨੀ ਪਿਓ ਵੀ ਤੁਹਾਨੂੰ ਮਾਫ਼ ਕਰੇਗਾ, ਤੇ ਜੇ ਤੁਸੀਂ ਬੰਦਿਆਂ ਦੇ ਕਸੂਰ ਮਾਫ਼ ਨਾ ਕਰੋਗੇ ਤੇ ਤੁਹਾਡਾ ਅਸਮਾਨੀ ਪਿਓ ਵੀ ਤੁਹਾਡੇ ਕਸੂਰ ਮਾਫ਼ ਨਾ ਕਰੇਗਾ। ਮੱਤੀ। ਉਸ ਵੇਲੇ ਪਤਰਸ ਨੇ ਕੋਲ ਆ ਕੇ ਉਹਨੂੰ ਆਖਿਆ, ਐ ਖੁਦਾਵੰਦ, ਜੇ ਮੇਰਾ ਭਰਾ ਪਾਪ ਕਰਦਾ ਹੋਵੇ ਤੇ ਮੈਂ ਕਿੰਨੀ ਵਾਰੀ ਉਹਨੂੰ ਮਾਫ਼ ਕਰਾਂ? ਕੀ 7 ਵਾਰੀ? ਯਿਸੂ ਨੇ ਉਹਨੂੰ ਆਖਿਆ, ਮੈਂ ਤੈਨੂੰ ਇਹ ਨਹੀਂ ਆਖਦਾ ਭਈ 7 ਵਾਰੀ, ਬਲਕਿ 7 ਵਾਰੀ ਦਾ 70 ਵਾਰੀ। ਯੋਹੰਨਾ। ਜਿਹਦਾ ਈਮਾਨ ਇਹ ਹੈ ਭਈ ਯਿਸੂ ਹੀ ਮਸੀਹ ਏ, ਉਹ ਰੱਬ ਤੋਂ ਪੈਦਾ ਹੋਇਆ ਏ। ਜਦ ਅਸੀਂ ਰੱਬ ਨਾਲ ਪਿਆਰ ਕਰਦੇ ਤੇ ਉਹਦੇ ਹੁਕਮਾਂ ਉੱਤੇ ਅਮਲ ਕਰਦੇ ਹਾਂ, ਤੇ ਇਹਦੇ ਤੋਂ ਪਤਾ ਚੱਲਦਾ ਏ ਭਈ ਰੱਬ ਦੇ ਪੁੱਤਰਾਂ ਨਾਲ ਵੀ ਪਿਆਰ ਕਰਦੇ ਹਾਂ। ਤੇ ਰੱਬ ਦਾ ਪਿਆਰ ਇਹ ਹੈ ਭਈ ਅਸੀਂ ਉਹਦੇ ਹੁਕਮਾਂ ਉੱਤੇ ਅਮਲ ਕਰੀਏ, ਤੇ ਉਹਦੇ ਹੁਕਮ ਸਖਤ ਨੇ। ਜਿਹੜਾ ਕੋਈ ਰੱਬ ਤੋਂ ਜੰਮਿਆ ਏ ਉਹ ਜੱਗ ਉੱਤੇ ਗਲਬ ਆਉਂਦਾ ਏ, ਤੇ ਉਹ ਗਲਬਾ ਜਿਹਦੇ ਨਾਲ ਜੱਗ ਮਗਲੂਬ ਹੋਇਆ ਏ ਸਾਡਾ ਈਮਾਨ ਏ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਇਲਾਹੀ ਪਿਆਰ ਨੇ ਹਮੇਸ਼ਾ ਇਨਸਾਨ ਦੀ ਲੋੜ ਨੂੰ ਪੂਰਾ ਕੀਤਾ ਹੈ ਤੇ ਹਮੇਸ਼ਾ ਪੂਰਾ ਕਰੇਗੀ। ਇਲਾਹੀ ਪਿਆਰ ਸਾਰੇ ਲੋਕਾਂ ਲਈ ਹਰ ਵੇਲੇ ਸਭ ਕੁਝ ਦਿੰਦੀ ਏ। ਫਜ਼ਲ ਦਾ ਮੌਜਜ਼ਾ ਮੁਹੱਬਤ ਲਈ ਕੋਈ ਮੌਜਜ਼ਾ ਨਹੀਂ ਹੈ। ਮਾਦੇ ਦੀ ਫਰਜ਼ੀ ਹਯਾਤੀ ਉੱਤੇ ਅਕੀਦੇ ਦੇ ਤੇਜ਼ ਤਰੀਨ ਤਜਰਬੇ, ਇਹਦੇ ਇਲਾਵਾ ਸਾਡੀਆਂ ਮਾਯੂਸੀਆਂ ਤੇ ਨਾਮੁਕਣ ਵਾਲੀਆਂ ਪਰੇਸ਼ਾਨੀਆਂ ਸਾਨੂੰ ਇਲਾਹੀ ਮੁਹੱਬਤ ਦੀਆਂ ਬਾਹਾਂ ਵਿੱਚ
ਥੱਕੇ ਹੋਏ ਬਾਲਾਂ ਵਾਂਗਰ ਅਪੜਾ ਦਿੰਦੇ ਨੇ। ਇਨਸਾਨ ਕ੍ਰਿਸਚਨ ਸਾਇੰਸ ਦੀ ਸਿਆਣ ਨੂੰ ਲੱਭ ਸਕਦੇ ਨੇ, ਪਰ ਉਹ ਕ੍ਰਿਸਚਨ ਸਾਇੰਸ ਵਿੱਚੋਂ ਹਸਤੀ ਦੀਆਂ ਹਕੀਕਤਾਂ ਨੂੰ ਕੋਸ਼ਿਸ਼ ਦੇ ਬਗੈਰ ਚੁਣਨ ਦੇ ਕਾਬਿਲ ਨਹੀਂ ਹੋਣਗੇ। ਯਾਕੂਬ ਕੱਲਾ ਗਲਤੀ ਨਾਲ ਲੜ ਰਿਹਾ ਸੀ, ਹਯਾਤੀ ਮਵਾਦ ਤੇ ਜ਼ਹਾਨਤ ਦੀ ਫਾਨੀ ਹਿੱਸ ਦੇ ਨਾਲ ਕੋਸ਼ਿਸ਼ ਕਰ ਰਿਹਾ ਸੀ, ਜਿਵੇਂ ਭਈ ਇਹ ਸਾਰੇ ਮਾਦੇ ਦੇ ਨਾਲ ਇਹਦੀ ਝੂਠੀ ਤਸਕੀਨ ਤੇ ਤਕਲੀਫ ਦੇ ਨਾਲ ਮੌਜੂਦ ਹੁੰਦੇ ਨੇ। ਜਦੋਂ ਇੱਕ ਫਰਿਸ਼ਤਾ ਸੱਚਾਈ ਤੇ ਮੁਹੱਬਤ ਵੱਲੋਂ ਇੱਕ ਸੁਨੇਹਾ ਉਹਦੇ ਉੱਤੇ ਜ਼ਾਹਿਰ ਹੋਇਆ ਤੇ ਉਹਨੇ ਉਹਨੂੰ ਜਾਂ ਉਹਦੀ ਤਾਕਤ ਨੂੰ ਜਾਂ ਆਪਣੀ ਗਲਤੀ ਨੂੰ ਮਾਰਿਆ, ਜਦ ਤੀਕਰ ਵੀ ਉਹਨੇ ਇਹਦੀ ਗੈਰ ਅਸਲੀਅਤ ਨੂੰ ਨਾ ਵੇਖਿਆ, ਤੇ ਉੱਥੇ ਅਦਰਾਕ ਵਿੱਚ ਆਉਂਦਿਆਂ ਹੋਏ ਸੱਚਾਈ ਨੇ ਇਲਾਹੀ ਸਾਇੰਸ ਦੇ ਐਸ ਫਨੀਏਲ ਵਿੱਚ ਉਹਨੂੰ ਰੂਹਾਨੀ ਤਾਕਤ ਬਖਸ਼ੀ। ਫਿਰ ਰੂਹਾਨੀ ਮੁਬਸ਼ਰ ਨੇ ਆਖਿਆ, ਮੈਨੂੰ ਜਾਣ ਦੇ ਭਈ ਸਵੇਰ ਹੋ ਚੱਲੀ, ਯਾਨੀ ਤੇਰੇ ਉੱਤੇ ਸੱਚਾਈ ਦੀ ਮੁਹੱਬਤ ਦੀ ਲੋਅ ਪਵੇ। ਪਰ ਪਿਓ ਦਾਦੇ ਨੇ ਉਹਦੀ ਗਲਤੀ ਨੂੰ ਸਮਝਦਿਆਂ ਹੋਏ ਤੇ ਉਹਦੀ ਮਦਦ ਦੀ ਲੋੜ ਨੂੰ ਜਾਣਦਿਆਂ ਹੋਏ ਐਸ ਜਲਾਲੀ ਚਾਨਣ ਉੱਤੇ ਉਹਦੀ ਗ੍ਰਿਫਤ ਨੂੰ ਢਿੱਲਾ ਨਹੀਂ ਕੀਤਾ, ਜਦ ਤੀਕਰ ਭਈ ਉਹਦੀ ਫਿਤਰਤ ਬਦਲ ਨਾ ਗਈ। ਜਦ ਯਾਕੂਬ ਕੋਲੋਂ ਪੁੱਛਿਆ ਗਿਆ, ਤੇਰਾ ਨਾਂ ਕੀ ਏ, ਤੇ ਉਹਨੇ ਸਿੱਧਾ ਜਵਾਬ ਦਿੱਤਾ, ਫਿਰ ਉਹਦਾ ਨਾਂ ਇਸਰਾਈਲ ਪੈ ਗਿਆ, ਕਿਉਂ ਜੇ ਇੱਕ ਸ਼ਹਿਜ਼ਾਦਾ ਹੁੰਦਿਆਂ ਹੋਏ ਉਹਨੇ ਬੰਦਿਆਂ ਦੇ ਨਾਲ ਤੇ ਰੱਬ ਦੇ ਨਾਲ ਜ਼ੋਰ ਅਜ਼ਮਾਈ ਕੀਤੀ ਤੇ ਗਾਲਬ ਆਇਆ। ਫਿਰ ਯਾਕੂਬ ਨੇ ਆਪਣੇ ਛੁਡਾਉਣ ਵਾਲੇ ਤੋਂ ਸਵਾਲ ਕੀਤਾ, ਮੈਂ ਤੇਰੀ ਮਿੰਨਤ ਕਰਦਾ ਵਾਂ, ਤੂੰ ਮੈਨੂੰ ਆਪਣਾ ਨਾਂ ਦੱਸ ਦੇ। ਪਰ ਇਸ ਸਵਾਲ ਨੂੰ ਰੱਦ ਕਰ ਦਿੱਤਾ ਗਿਆ, ਕਿਉਂ ਜੇ ਕਸਦ ਬਦਨੀ ਹਸਤੀ ਨਹੀਂ ਸੀ, ਬਲਕਿ ਇੱਕ ਬੇਨਾਮ ਇਨਸਾਨ ਦੇ ਨਾਲ ਇਲਾਹੀ ਪਿਆਰ ਦੀ ਗੈਰ ਬਦਨੀ ਤਫਵੀਜ਼ ਸੀ। ਜ਼ਬੂਰ ਦੇ ਲਿਖਾਰੀ ਦੇ ਲਫ਼ਜ਼ਾਂ ਦੇ ਮੁਤਾਬਕ, ਜਿਨ੍ਹੇ ਉਹਦੀ ਰੂਹ ਨੂੰ ਬਹਾਲ ਕੀਤਾ, ਉਹਨੂੰ ਹਸਤੀ ਦਾ ਰੂਹਾਨੀ ਫਹਿਮ ਦਿੱਤਾ ਤੇ ਉਹਦੇ ਬਦਨੀ ਫਹਿਮ ਨੂੰ ਰੱਦ ਕਰ ਦਿੱਤਾ। ਇਸ ਲਈ ਯਾਕੂਬ ਦੀ ਕੋਸ਼ਿਸ਼ ਦਾ ਨਤੀਜਾ ਨਿਕਲਿਆ, ਉਹਨੇ ਰੂਹ ਤੇ ਰੂਹਾਨੀ ਕੁਵਤ ਦੇ ਫਹਿਮ ਦੇ ਨਾਲ ਮਾਦੀ ਗਲਤੀ ਨੂੰ ਜਿੱਤਿਆ। ਉਹਨੇ ਉਸ ਬੰਦੇ ਨੂੰ ਬਦਲ ਕੇ ਰੱਖ ਦਿੱਤਾ। ਉਹਨੂੰ ਫਿਰ ਯਾਕੂਬ ਨਾ ਆਖਿਆ ਗਿਆ, ਬਲਕਿ ਇਸਰਾਈਲ, ਰੱਬ ਦਾ ਸ਼ਹਿਜ਼ਾਦਾ ਜਾਂ ਰੱਬ ਦਾ ਸਿਪਾਹੀ ਆਖਿਆ ਗਿਆ, ਜਿਨੇ ਚੰਗੀ ਲੜਾਈ ਲੜੀ ਸੀ। ਰੱਬ ਉੱਤੇ ਸਾਡੇ ਈਮਾਨ ਦੀ ਹਰ ਅਜ਼ਮਾਇਸ਼ ਸਾਨੂੰ ਮਜ਼ਬੂਤ ਕਰਦੀ ਏ। ਮਾਦੀ ਹਾਲਤ ਦਾ ਰੂਹ ਦੇ ਪਾਰੋਂ ਹਾਰਨਾ ਜਿੰਨਾ ਔਖਾ ਲੱਗੇਗਾ, ਉਨਾ ਹੀ ਸਾਡਾ ਈਮਾਨ ਮਜ਼ਬੂਤ ਤੇ ਸਾਡਾ ਪਿਆਰ ਪਾਕਤਰੀਨ ਹੋਣਾ ਚਾਹੀਦਾ ਏ। ਪੌਲੁਸ ਰਸੂਲ ਆਖਦਾ ਏ, ਭਈ ਪਿਆਰ ਵਿੱਚ ਡਰ ਨਹੀਂ ਹੁੰਦਾ, ਬਲਕਿ ਸੱਚਾ ਪਿਆਰ ਡਰ ਨੂੰ ਦੂਰ ਕਰ ਦਿੰਦਾ ਏ। ਕੋਈ ਡਰਨ ਵਾਲਾ ਪਿਆਰ ਵਿੱਚ ਕਾਮਲ ਨਹੀਂ ਹੋਇਆ। ਹਰ ਦੌਰ ਤੇ ਹਰ ਹਾਲ ਵਿੱਚ ਬਦੀ ਉੱਤੇ ਚੰਗਿਆਈ ਦੇ ਨਾਲ ਕਾਬੂ ਪਾਓ। ਆਪਣੇ ਆਪ ਨੂੰ ਜਾਣੋ ਤੇ ਰੱਬ ਬਦੀ ਉੱਤੇ ਫਤਹਮੰਦੀ ਲਈ ਹਿਕਮਤ ਤੇ ਮੌਕਾ ਦੇਵੇਗਾ। ਮੁਹੱਬਤ ਦੇ ਲਿਬਾਸ ਵਿੱਚ ਮਲਬੂਸ ਹੋਵੋ ਤੇ ਇਨਸਾਨੀ ਨਫ਼ਰਤ ਤੁਹਾਡੇ ਤਿਕਰ ਨਹੀਂ ਅਪੜ ਸਕਦੀ। ਸਬਰ, ਹਲੀਮੀ, ਪਿਆਰ ਤੇ ਨੇਕ ਕੰਮਾਂ ਵਿੱਚ ਜ਼ਾਹਰ ਹੋਣ ਵਾਲੇ ਫਜ਼ਲ ਵਿੱਚ ਤਰੱਕੀ ਕਰਨ ਦੀ ਪੁਰਜੋਸ਼ ਤਾਂਘ ਲਈ ਸਾਨੂੰ ਦੁਆ ਕਰਨ ਦੀ ਲੋੜ ਏ। ਆਪਣੇ ਉਸਤਾਦ ਦੇ ਹੁਕਮਾਂ ਉੱਤੇ ਅਮਲ ਕਰਨਾ ਤੇ ਉਹਦੇ ਨਮੂਨੇ ਉੱਤੇ ਟੁਰਨਾ ਸਾਡੇ ਉੱਤੇ ਉਹਦਾ ਠੀਕ ਕਰਜ਼ ਏ, ਤੇ ਜੋ ਕੁਝ ਉਹਨੇ ਕੀਤਾ ਉਹਦੀ ਸ਼ੁਕਰਗੁਜ਼ਾਰੀ ਦਾ ਕੱਲਾ ਚੰਗਾ ਸਬੂਤ ਏ। ਵਫਾਦਾਰੀ ਤੇ ਦਿਲੀ ਸ਼ੁਕਰਗੁਜ਼ਾਰੀ ਨੂੰ ਜ਼ਾਹਰ ਕਰਨ ਲਈ ਬਾਹਰ ਵਾਲੀ ਇਬਾਦਤ ਆਪਣੇ ਆਪ ਵਿੱਚ ਹੀ ਕਾਫੀ ਨਹੀਂ ਏ, ਕਿਉਂ ਜੇ ਉਹਨੇ ਆਖਿਆ, ਜੇ ਤੁਸੀਂ ਮੇਰੇ ਨਾਲ ਪਿਆਰ ਕਰਦੇ ਹੋ ਤੇ ਮੇਰੇ ਹੁਕਮਾਂ ਉੱਤੇ ਅਮਲ ਕਰੋ। ਹਮੇਸ਼ਾ ਚੰਗੇ ਬਣੇ ਰਹਿਣ ਦੀ ਆਦੀ ਕੋਸ਼ਿਸ਼ ਹਮੇਸ਼ਾ ਦੀ ਦੁਆ ਏ। ਉਹਦੇ ਮਕਸਦ ਉਹਨਾਂ ਬਰਕਤਾਂ ਤੋਂ ਜ਼ਾਹਰ ਹੁੰਦੇ ਨੇ ਜਿਹੜੀਆਂ ਇਹ ਲਿਆਉਂਦੀ ਏ। ਉਹ ਬਰਕਤਾਂ ਜਿਨ੍ਹਾਂ ਨੂੰ ਜੇ ਨਾਕਾਬਲੇ ਸਮਾਤ ਲਫ਼ਜ਼ਾਂ ਵਿੱਚ ਵੀ ਨਾ ਸੁਣਿਆ ਜਾਵੇ ਤੇ ਮੁਹੱਬਤ ਦੇ ਨਾਲ ਹਿੱਸਾਦਾਰ ਬਣਨ ਲਈ ਸਾਡੀ ਕਾਬਲੀਅਤ ਦੀ ਤਸਦੀਕ ਕਰਦੀਆਂ ਨੇ। ਸਿਰਫ ਇਹ ਆਖਣ ਨਾਲ ਭਈ ਅਸੀਂ ਰੱਬ ਨਾਲ ਮੁਹੱਬਤ ਕਰਦੇ ਹਾਂ, ਸਾਨੂੰ ਰੱਬ ਨਾਲ ਮੁਹੱਬਤ ਨਹੀਂ ਹੋ ਜਾਵੇਗੀ, ਬਲਕਿ ਚੰਗੇ ਤੇ ਪਾਕਤਰ ਹੋਣ ਦੀ ਖਾਹਿਸ਼ ਨਾਲ ਤੇ ਰੋਜ਼ ਦੀ ਹੁਸ਼ਿਆਰੀ ਤੇ ਇਲਾਹੀ ਕਿਰਦਾਰ ਵਿੱਚ ਹੋਰ ਜਜ਼ਬ ਹੋਣ ਦੀ ਕੋਸ਼ਿਸ਼ ਕਰਨ ਨਾਲ ਅਸੀਂ ਆਪਣੇ ਆਪ ਨੂੰ ਨਵੀਂ ਇਨਸਾਨੀਅਤ ਵਿੱਚ ਤਬਦੀਲ ਕਰਾਂਗੇ ਤੇ ਢਾਲਾਂਗੇ, ਜਦ ਤੀਕਰ ਵੀ ਅਸੀਂ ਉਹਦੀ ਸ਼ਬੀਹ ਵਿੱਚ ਬੇਦਾਰ ਨਹੀਂ ਹੋ ਜਾਂਦੇ। ਖੁਦਪਰਸਤੀ ਇੱਕ ਮਜ਼ਬੂਤ ਜਿਸਮ ਤੋਂ ਬਹੁਤੀ ਗੈਰ ਸ਼ਫਾਫ ਏ। ਸਾਬਰ ਰੱਬ ਦੀ ਸਾਬਰ ਤਾਬਿਆਦਾਰੀ ਵਿੱਚ ਆਓ ਗਲਤੀ, ਖੁਦਦਾਰੀ, ਖੁਦਜਵਾਜ਼ੀ ਤੇ ਖੁਦਪਰਸਤੀ ਦੇ ਸਖਤ ਪੱਥਰ ਨੂੰ ਪਿਆਰ ਦੇ ਮਹਿਲੂਲ ਨਾਲ ਹੱਲ ਕਰਨ ਲਈ ਕੋਸ਼ਿਸ਼ ਕਰੀਏ, ਜਿਹੜਾ ਰੂਹਾਨੀਅਤ ਦੇ ਖਿਲਾਫ ਜੰਗ ਕਰਦਾ ਏ ਤੇ ਇਹ ਪਾਪ ਤੇ ਮੌਤ ਦਾ ਕਾਨੂੰਨ ਏ।
ਜੇ ਖੁਦਗਰਜ਼ੀ ਤੇ ਹਮਦਰਦੀ ਨੂੰ ਥਾਂ ਦੇ ਦਿੱਤੀ ਏ ਤੇ ਅਸੀਂ ਆਪਣੇ ਗੁਆਂਢੀ ਦੇ ਨਾਲ ਬੇਗਰਜ਼ੀ ਨਾਲ ਸਲੂਕ ਰੱਖਾਂਗੇ ਤੇ ਆਪਣੇ ਲਾਨਤ ਘੱਲਣ ਵਾਲਿਆਂ ਲਈ ਬਰਕਤ ਚਾਹਾਂਗੇ। ਪਰ ਅਸੀਂ ਇਸ ਵੱਡੇ ਫਰਜ਼ ਤਿੱਕਰ ਸਿਰਫ ਇਹ ਮੰਗਣ ਨਾਲ ਕਦੀ ਨਹੀਂ ਅਪੜ ਸਕਦੇ ਵੀ ਇਹ ਬਸ ਹੋ ਜਾਵੇ। ਸਾਡੇ ਈਮਾਨ ਤੇ ਉਮੀਦ ਦੇ ਫਲ ਦਾ ਮਜ਼ਾ ਲੈਣ ਤੋਂ ਪਹਿਲਾਂ ਸਾਨੂੰ ਇੱਕ ਸੂਲੀ ਨੂੰ ਚੁੱਕਣਾ ਪਵੇਗਾ। ਇਨਸਾਨੀ ਫਹਿਮ ਲਈ ਇੱਕ ਵੱਡਾ ਮੁਅਜਜ਼ਾ ਇਲਾਹੀ ਮੁਹੱਬਤ ਏ ਤੇ ਵਜੂਦੀਅਤ ਦੀ ਸਭ ਤੋਂ ਵੱਡੀ ਲੋੜ ਉਸ ਸ਼ੈ ਦਾ ਅਸਲੀ ਤਸੱਵਰ ਪਾਉਣਾ ਏ ਜਿਹੜੀ ਇਨਸਾਨ ਦੇ ਅੰਦਰ ਅਸਮਾਨੀ ਬਾਦਸ਼ਾਹੀ ਨੂੰ ਬਣਾਉਂਦੀ ਏ। ਇਹ ਮਕਸਦ ਤਦ ਤੀਕਰ ਹਾਸਲ ਨਹੀਂ ਕੀਤਾ ਜਾਂਦਾ ਜਦ ਤੀਕਰ ਅਸੀਂ ਆਪਣੇ ਗੁਆਂਢੀ ਨਾਲ ਨਫ਼ਰਤ ਕਰਦੇ ਜਾਂ ਕਿਸੇ ਅਜਿਹੇ ਬੰਦੇ ਦੇ ਬਾਰੇ ਝੂਠੇ ਅੰਦਾਜ਼ੇ ਨੂੰ ਮੰਨਦੇ ਹਾਂ ਜਿਹਨੂੰ ਰੱਬ ਦੇ ਕਲਾਮ ਲਈ ਆਵਾਜ਼ ਬਣਨ ਲਈ ਮੁਕਰਰ ਕੀਤਾ ਗਿਆ ਹੋਵੇ। ਕ੍ਰਿਸਚਨ ਸਾਇੰਸ ਇਨਸਾਨ ਨੂੰ ਖਾਹਿਸ਼ਾਂ ਦਾ ਮਾਲਕ ਬਣਨ, ਸ਼ਫਕਤ ਦੇ ਨਾਲ ਨਫ਼ਰਤ ਨੂੰ ਇੱਕ ਤਾਤੁਲ ਵਿੱਚ ਰੋਕਣ, ਪਾਕੀਜ਼ਗੀ ਦੇ ਨਾਲ ਸ਼ਹਿਵਤ ਉੱਤੇ, ਖੈਰਾਤ ਦੇ ਨਾਲ ਬਦਲੇ ਉੱਤੇ ਫਤਹ ਪਾਉਣ ਤੇ ਇਮਾਨਦਾਰੀ ਦੇ ਨਾਲ ਫਰੇਬ ਉੱਤੇ ਕਾਬੂ ਪਾਉਣ ਦਾ ਹੁਕਮ ਦਿੰਦੀ ਏ। ਜੇ ਤੁਸੀਂ ਸਿਹਤ, ਖੁਸ਼ੀ ਤੇ ਕਾਮਯਾਬੀ ਦੇ ਖਿਲਾਫ ਸਾਜ਼ਿਸ਼ੀਆਂ ਦੀ ਇੱਕ ਫੌਜ ਨਹੀਂ ਲਿਆਉਣਾ ਚਾਹੁੰਦੇ ਤੇ ਇਹਨਾਂ ਗਲਤੀਆਂ ਨੂੰ ਸ਼ੁਰੂ ਵਾਲੇ ਮਰਹਲਿਆਂ ਵਿੱਚ ਹੀ ਜ਼ਾਇਆ ਕਰ ਦਿਓ। ਜੇ ਅਸੀਂ ਰੂਹ ਨੂੰ ਪੂਰਾ ਇਖਤਿਆਰ ਸੰਭਾਲਣ ਦੀ ਇਜਾਜ਼ਤ ਦੇਣ ਲਈ ਮਾਦੀ ਫਹਿਮ ਦੀਆਂ ਗਲਤੀਆਂ ਉੱਤੇ ਮੁਨਾਸਬ ਤੌਰ ਤੇ ਫਤਹ ਪਾ ਲਈਏ ਤੇ ਅਸੀਂ ਪਾਪ ਤੋਂ ਨਫ਼ਰਤ ਕਰਾਂਗੇ ਤੇ ਉਹਨੂੰ ਹਰ ਸੂਰਤ ਵਿੱਚ ਰੱਦ ਕਰਾਂਗੇ। ਬਸ ਇਸੇ ਤਰ੍ਹਾਂ ਹੀ ਅਸੀਂ ਆਪਣੇ ਵੈਰੀਆਂ ਲਈ ਬਰਕਤ ਚਾਹ ਸਕਦੇ ਹਾਂ, ਹਾਲਾਂਕਿ ਹੋ ਸਕਦਾ ਏ ਉਹ ਸਾਡੇ ਲਫ਼ਜ਼ਾਂ ਨੂੰ ਨਾ ਸਮਝਣ। ਸ਼ਿਫਾ ਤੇ ਤਾਲੀਮ ਦੋਵਾਂ ਵਿੱਚ ਰੱਬ ਤੇ ਇਨਸਾਨ ਨਾਲ ਪਿਆਰ ਸੱਚਾ ਪਿਆਰ ਏ। ਪਿਆਰ ਰਾਹ ਨੂੰ ਮੁਤਾਸਰ ਕਰਦਾ, ਰੋਸ਼ਨ ਕਰਦਾ, ਚੁਣਦਾ ਤੇ ਰਹਿਨੁਮਾਈ ਕਰਦਾ ਏ। ਦਰੁਸਤ ਮਕਸਦ ਖਿਆਲਾਂ ਨੂੰ ਸ਼ਹਿ ਦਿੰਦੇ ਤੇ ਕਲਾਮ ਤੇ ਅਮਲਾਂ ਨੂੰ ਤਾਕਤ ਤੇ ਆਜ਼ਾਦੀ ਦਿੰਦੇ ਨੇ। ਪਿਆਰ ਸੱਚਾਈ ਦੀ ਅਲਤਾਰ ਉੱਤੇ ਵੱਡਾ ਨਿਗਹਿਬਾਨ ਏ। ਫਾਨੀ ਸਿਆਨ ਦੇ ਪਾਣੀਆਂ ਉੱਤੇ ਟੁਰਨ ਤੇ ਕਾਮਲ ਨਜ਼ਰੀਆ ਬਣਾਉਣ ਲਈ ਸਬਰ ਦੇ ਨਾਲ ਇਲਾਹੀ ਪਿਆਰ ਦੀ ਉਡੀਕ ਕਰੀਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।